ਸੁਖਦੀਪ ਜੀ ਤੇ ਪ੍ਰਵੀਨ, ਆਪਾਂ ਜਿਹੜੀ ਜੀ। ਵੀਡੀਓ ਦੇਖੀ ਆ ਉਸ ਦੇ ਵਿੱਚ ਹਾਂਜੀ। ਆਵਾਜ਼ ਵੀ ਕੈਦ ਆ। ਜਿਹੜਾ ਕ੍ਰਿਸ ਕੋਪਲੈਂਡ ਨਾਂ ਦੇ ਇਸ ਕ੍ਰਿਮੀਨਲ ਨੇ ਜਿਸ ਤਰੀਕੇ ਨਾਲ ਰੋਬਰੀ ਕਰਨ ਦੀ ਉਦੋਂ ਕੋਸ਼ਿਸ਼ ਕੀਤੀ, ਜੀ। ਪਹਿਲਾਂ ਕਹਿੰਦੇ ਅੰਦਰ ਟਹਿਲ ਰਿਹਾ ਸੀਗਾ, ਜੋ ਇਨਵੈਸਟੀਗੇਟਰਸ ਨੇ ਵੀ ਬਾਅਦ ਦੇ ਵਿੱਚ ਦੱਸਿਆ, ਜੋ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਆ। ਹਾਂਜੀ। ਫਿਰ ਉਹਨੇ ਬੰਦੂਕ ਕੱਢ ਲਈ। ਪਰਮਵੀਰ ਨੇ ਬੜੇ ਸ਼ਾਂਤੀ ਦੇ ਨਾਲ ਉਸਨੂੰ ਕਿਹਾ ਵੀ ਭਾਈ ਜੋ ਲੈਣਾ ਆ ਲੈ ਜਾ, ਤੂੰ ਆਹ ਲੈ ਕੇ ਜਾਣਾ ਲੈ ਜਾ। ਉਹਨੇ ਬੰਦੂਕ ਦਿਖਾ ਕੇ ਪਰਮਵੀਰ ਨੂੰ ਕਿਹਾ ਵੀ ਤੂੰ ਪਿੱਛੇ ਹੋ ਜਾ। ਉਹ ਗੋਡੇ ਟੇਕ ਕੇ ਜਿਹੜਾ ਉਹ ਪਿੱਛੇ ਬੈਠ ਗਿਆ। ਉਹ ਦੇਖ ਰਿਹਾ ਸੀ ਆਲੇ ਦੁਆਲੇ। ਅਚਾਨਕ ਪਿੱਛੋਂ ਦੀ, ਜਿੱਦਾਂ ਕੋਲਡ ਬਲੱਡਡ ਮਰਡਰ ਇਹਨੂੰ ਇੱਥੇ ਵਰਤਿਆ ਜਾਂਦਾ ਹੈ ਸ਼ਬਦ, ਪਿੱਛੋਂ ਸਿਰ ਚੋਂ ਦੇ ਜਿਹੜੀ ਆ ਗੋਲੀ ਜਿਹੜੀ ਉਹ ਚਲਾ ਦਿੱਤੀ ਤੇ ਮੌਕੇ ਤੇ ਥਾਂ ਹੀ ਜਿਹੜੀ ਉਸਦੀ ਮੌਤ ਜਿਹੜੀ ਪਰਮਵੀਰ ਦੀ ਹੋ ਗਈ। ਬਹੁਤ ਹੀ ਮੰਦਭਾਗਾ ਅਣਹੋਣੀ ਜਿਹੜੀ ਆ ਉਹ ਵਾਪਰੀ। 33 ਸਾਲ ਉਮਰ ਆ ਪਰਮਵੀਰ ਦੀ ਸੀਗੀ, 33 ਸਾਲ, ਹਨਾ। ਸੋ ਇੱਕ ਬਹੁਤ ਹੀ ਯੰਗ ਉੱਭਰਦਾ, ਕੀ ਪਤਾ ਉਹਨੇ ਕਮਿਊਨਿਟੀ ਦੇ ਲਈ ਕੀ ਕੁਛ ਕਰਨਾ ਸੀਗਾ। ਜਿੱਦਾਂ ਦੱਸਦੇ ਵੀ ਬੜਾ ਖੁਸ਼ ਮਿਜ਼ਾਜ, ਖੁਸ਼ ਦਿਲ। ਹੁਣ ਕਿਸੇ ਨੂੰ ਕੰਮ ਕਿਸੇ ਦਾ ਸੀਗਾ, ਸ਼ਿਫਟ ਉਹਨਾਂ ਨੂੰ ਕਿਹਾ ਵੀ ਚੱਲ ਤੁਸੀਂ ਛੱਡੋ ਮੈਂ ਆ ਜਾਣਾ, ਵੀ ਕਿਸੇ ਦੇ ਲਈ ਆਇਆ। ਵੀ ਬਹੁਤ ਅਫਸੋਸ ਆ ਸੁਖਦੀਪ ਜੀ ਵੀ ਇਹ ਤੁਹਾਡੇ ਪਰਿਵਾਰ ਦੇ ਨਾਲ, ਪਰਮਵੀਰ ਦੇ ਪਰਿਵਾਰ ਦੇ ਨਾਲ ਇਹ ਕੁਛ ਜਿਹੜਾ ਇਹ ਵਾਪਰਿਆ ਸੀ। ਪਰਮਾਤਮਾ ਕੀ ਉਸ ਵਿਛੜੀ ਰੂਹ ਦੀ ਉਹਨਾਂ ਚਰਨਾਂ 'ਚ ਨਿਵਾਸ ਬਖਸ਼ੀ, ਉਹੀ ਅਰਦਾਸ ਕਰਦੇ ਆ। ਤੇ ਜੀ ਬਿਲਕੁਲ। ਇੱਕ ਜਿਹੜਾ ਦੋਸ਼ੀ ਸੀਗਾ ਉਸਨੂੰ ਫਿਰ ਪੁਲਿਸ ਨੇ ਜਲਦੀ ਫੜ ਲਿਆ ਸੀਗਾ, ਕਿੰਨਾ ਕੁ ਵਕਤ ਲੱਗਾ? ਹਾਂਜੀ, ਉਹਨਾਂ ਨੂੰ ਐਟਲੀਸਟ ਓਨਲੀ 4 ਆਵਰਸ ਲੱਗੇ ਸੀਗੇ। ਬੇਸਿਕਲੀ ਪਹਿਲਾਂ ਉਹ ਆਉਂਦਾ ਆ 8:47 ਤੇ ਆਉਂਦਾ ਆ, ਪਰ ਨਾਲ ਕਸਟਮਰਸ ਆ ਜਾਂਦੇ, ਉਹ ਦੇਖ ਦੂਖ ਕੇ ਫਿਰ ਚਲ ਜਾਂਦਾ ਆ। ਅੱਛਾ। 9:20 ਤੇ ਫਿਰ ਵਾਪਸ ਆਉਂਦਾ ਹੈ। ਦੈਨ ਫਿਰ ਉਹ ਗਨ ਸ਼ੋ ਕਰਦਾ ਆ। ਦੈਨ ਫਿਰ ਆਫਟਰ ਉਹ ਫਿਰ ਪਿਛਲੇ ਬੈਕ ਡੋਰ ਤੋਂ ਨਿਕਲ ਕੇ ਨਾ, ਲਾਗੇ ਸਾਡੇ ਇੱਥੇ ਨਾ ਸਟੋਰ ਆ ਡਾਲਰ ਜਨਰਲ, ਉੱਥੇ ਜਾ ਕੇ ਸ਼ਾਪਿੰਗ ਕਰਦਾ ਜਿੱਦਾਂ ਕਿ। ਅੱਛਾ, ਉਹ ਵੀ ਵੀਡੀਓਜ਼ ਦੇਖੀਆਂ ਗਈਆਂ ਉਹਦੀਆਂ। ਹਾਂਜੀ, ਤੇ ਉਹ ਆਫਟਰ ਲਾਈਕ ਜਿੱਦਾਂ ਕਿ ਐਕਚੁਅਲੀ ਆਲਰੇਡੀ ਉਹ ਨਾ ਹਾਊਸ ਅਰੈਸਟ ਤੇ ਸੀਗਾ। ਉਹਦੇ ਪੈਰ 'ਚ ਪਾਇਆ ਹੁੰਦਾ, ਕੜਾ ਪਾਇਆ ਸੀ, ਐਂਕਲ ਪਾਈ ਸੀ, ਐਂਕਲ ਬ੍ਰੈਸਲੇਟ। ਠੀਕ ਹੈ। ਹਾਂਜੀ, ਉਹਦੇ ਤੋਂ I mean, I don't know what was he thinking, ਕਿ ਉਹ ਕੀ ਸੋਚ ਕੇ ਮੈਨੂੰ I don't know ਕਿ ਉਹਨੂੰ ਕਿੱਦਾਂ ਲੱਗਾ ਕਿ ਉਹ ਬਚ ਜੂਗਾ। ਲਾਈਕ ਲਿਟਰਲੀ ਉੱਤੇ ਪੈਰ 'ਚ ਟਰੈਕਰ ਪਾਇਆ ਹੋਇਆ ਆ। ਤੂੰ ਸਰਵੇਲੈਂਸ ਦੇ ਵਿੱਚ ਆ, ਸ਼ਾਪਿੰਗ ਕਰਦਾ ਪਿਆ ਆ। ਐਂਡ ਦੈਨ ਉਹਦੇ ਘਰ ਜਾ ਕੇ ਜਦੋਂ ਉਹਨੂੰ ਸਰਚ ਵਾਰੰਟ ਲੈ ਕੇ ਆਉਂਦੇ, ਉਹਨੂੰ ਕਹਿੰਦੇ ਆ ਕਿ ਤੂੰ ਏਦਾਂ ਕੀਤਾ, ਤੂੰ ਅੱਗੇ ਅਣਜਾਣ ਬਣਦਾ ਆ ਕਿ ਮੈਂ ਤਾਂ ਕੀਤਾ ਹੀ ਨੀਗਾ। ਦੱਸੋ ਜੀ। ਵੀ ਜਿੱਦਾਂ ਉਹਨੂੰ ਕੁਛ ਪਤਾ ਹੀ ਨਹੀਂ ਆ ਵੀ ਕੀ ਜਿਹੜਾ ਕਾਂਡ ਨੂੰ ਇਹਨੇ ਕਿੱਦਾਂ ਇੱਕ ਪਰਿਵਾਰ ਨੂੰ ਜਿਹੜਾ ਉਸਨੇ ਉਜਾੜ ਦਿੱਤਾ। ਸੋ ਕ੍ਰਿਮੀਨਲ ਹੀ ਸੀਗਾ ਪਹਿਲੋਂ ਵੀ, ਤੇ ਉਹ ਉਸ ਨੂੰ ਬਾਅਦ ਦੇ ਵਿੱਚ ਉਹ ਐਂਕਲ ਪਾ ਕੇ ਛੱਡਿਆ ਹੋਇਆ ਸੀਗਾ, ਤੇ ਉਹਨੇ ਦੇਖੋ ਘਟਨਾ ਨੂੰ, ਇਸ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਆ। ਅਤੇ ਹੁਣ ਪਰਿਵਾਰ ਕੀ ਇਸ ਦੀ ਮੰਗ ਹੈਗੀ ਆ? ਕੀ ਇਨਵੈਸਟੀਗੇਟਰਸ ਦੇ ਨਾਲ ਗੱਲਬਾਤ ਜਿਹੜੀ ਹੋਈ ਆ, ਉਹਨਾਂ ਨੇ ਕੁਛ ਇਸ ਕੋਪਲੈਂਡ ਨਾਂ ਦੇ ਕ੍ਰਿਮੀਨਲ ਨੂੰ ਕੁਛ ਚਾਰਜ ਲਗਾਏ ਨੇ? ਹਾਂਜੀ, ਕੈਪੀਟਲ ਮਰਡਰ ਦਾ ਚਾਰਜ ਲੱਗਾ ਆ। ਐਂਡ ਬੇਸਿਕਲੀ ਜੇ ਉਹ ਗਿਲਟੀ ਪਲੀਡ ਕਰਦਾ ਦੈਨ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਸੀਗੀ ਫॉर ਲਾਈਫ। ਐਂਡ ਅਦਰਵਾਈਜ਼ ਅਗਰ ਨਾਟ ਗਿਲਟੀ ਪਲੀਡ ਹੁੰਦਾ ਆ ਐਂਡ ਗ੍ਰੈਂਡ ਜੂਰੀ ਉਹਨੂੰ ਕਨਵਿਕਟ ਕਰਦੀ ਆ ਕਿ ਤੂੰ ਗਿਲਟੀ ਆ, ਦੈਨ ਉਹਨੂੰ ਡੈਥ ਪੈਨਲਟੀ ਮਿਲਣੀ ਆ। ਬਟ ਆਈ ਥਿੰਕ ਉਹਨੇ ਨਾਟ ਗਿਲਟੀ ਪਲੀਡ ਕੀਤਾ ਆ, ਸੋ ਹੁਣ ਟ੍ਰਾਇਲ 'ਚ ਜਾਊਗਾ। ਹਾਂਜੀ, ਠੀਕ ਹੈ। ਸੋ ਤੁਹਾਡੀ ਮੰਗ ਕੀ, ਪਰਿਵਾਰ ਕੀ ਹੈ ਇਸ ਟਾਈਮ? ਕੁਛ ਹੈ ਗੱਲਬਾਤ ਕੁਛ ਇੱਦਾਂ? ਆਈ ਨੋ ਵੀ ਬਹੁਤ ਜਲਦੀ ਹੈ, ਸਾਡੇ ਵੱਲੋਂ ਵੀ ਇੱਦਾਂ ਦਾ ਜਿਹੜਾ ਸਵਾਲ ਪੁੱਛਣਾ ਬਹੁਤ ਜਲਦੀ ਕਾਹਲਪੁਣਾ ਲੱਗਦਾ ਆ, ਪਰ ਪਰਿਵਾਰ ਟੁੱਟਾ ਹੁੰਦਾ, ਦਿਲ ਟੁੱਟੇ ਹੁੰਦੇ ਆ, ਸਦਮਾ ਲੱਗਾ ਹੁੰਦਾ ਹੈ। ਸੋ ਕੋਈ ਹੈ ਪਰਿਵਾਰ ਦੀ ਕੁਛ ਮੰਗ ਹੈ ਇਸ ਚੀਜ਼ ਨੂੰ ਲੈ ਕੇ? ਕੋਈ ਮੰਗ ਨਹੀਂ ਰਾਈਟ ਨਾ। ਉਹਨਾਂ ਨੇ ਮੰਮਾ ਨੂੰ ਆਈ ਮੀਨ ਬੇਹੋਸ਼ੀ ਵਾਲੇ ਟੀਕੇ ਦੇ ਕੇ ਸਵਾਇਆ ਹੋਇਆ। ਉਹਨਾਂ ਦੀ ਮੈਂਟਲ ਸਟੇਟ ਬਿਲਕੁਲ ਠੀਕ ਨਹੀਂ ਗੀ। ਉਹਨਾਂ ਦੀ ਸਿਸਟਰ ਨੂੰ ਆਈ ਮੀਨ ਐਡਮਿਟ ਕਰਾਇਆ ਹੋਇਆ। ਆਈ ਮੀਨ ਮੇਰੀ ਹਿੰਮਤ ਨਹੀਂ ਪੈਂਦੀ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਮੈਂ ਕੀ ਕਵਾਂ ਕਿ ਉਹਨਾਂ ਦਾ ਮੈਂ ਦਿਲ ਜੋੜ ਦੇਵਾਂ। ਪਤਾ ਨਹੀਂ ਲੱਗਦਾ ਪਿਆ ਜੀ। ਬਹੁਤ ਔਖਾ ਇਹ ਕੰਮ ਆ। ਤੇ ਹੁਣ ਇਹ ਜੀ ਪਰਿਵਾਰ ਨੂੰ ਧਰਵਾਸ ਦੇਣਾ, ਪਰਿਵਾਰ ਨੂੰ ਹੌਸਲੇ 'ਚ ਜਿਹੜਾ ਉਹ ਰੱਖਣਾ, ਇਹ ਤੁਹਾਡੇ ਸਾਰਿਆਂ ਦਾ, ਤੇ ਅਸੀਂ ਪੂਰੀ ਕਮਿਊਨਿਟੀ ਤੁਹਾਡੇ ਨਾਲ ਹਾਂ ਜੀ। ਕਿਸੇ ਵੀ ਤਰੀਕੇ ਦੀ ਕੋਈ ਜ਼ਰੂਰਤ ਹੈ, ਜਿੱਦਾਂ ਵੀ ਆਪਾਂ ਮਦਦ ਕਰ ਸਕਦੇ ਹਾਂ ਜ਼ਰੂਰ ਕਰੀਏ। ਬਾਕੀ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਜਿਹੜੇ ਸੁਣ ਦੇਖ ਰਹੇ ਨੇ, ਜਿਨ੍ਹਾਂ ਦੇ ਕੋਈ ਮਿਸੀਸਿਪੀ 'ਚ ਜਾਂ ਟਪੈਲੋ ਦੇ ਵਿੱਚ ਜਾਂ ਉਸਦੇ ਇਰਦ ਗਿਰਦ ਕੋਈ ਰਹਿੰਦਾ ਆ, ਤੇ ਭਾਈ ਜ਼ਰੂਰ ਪਰਿਵਾਰ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰੋ।
ਕਿਉਂਕਿ ਮੋਢੇ ਦੇ ਨਾਲ ਮੋਢਾ ਜੋੜਨਾ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਗੱਲ ਇਹੀ ਹੁੰਦੀ ਆ, ਧਰਵਾਸ ਜਿਹੜਾ ਉਹ ਦੇਣਾ। ਪਿੱਛੇ ਜਿਹੜੇ ਪੰਜਾਬ ਦੇ ਵਿੱਚ ਨੇ ਭਾਈ ਜਿਹੜਾ ਪਿੰਡ ਇਹਨਾਂ ਨੇ ਦੱਸਿਆ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਵੀ ਉਹਨਾਂ ਨੂੰ ਭਾਈ ਹੌਸਲਾ ਜਿਹੜਾ ਇਸ ਟਾਈਮ ਵੱਧ ਤੋਂ ਵੱਧ ਜਿਹੜਾ ਉਹ ਦਿਓ। ਸੋ ਕੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਟੋਪਸੀ ਵਗੈਰਾ ਉਹਨਾਂ ਨੇ ਕਰ ਲਈ ਆ ਕਿ ਜਿਹੜੀ ਡੈੱਡ ਬੋਡੀ ਆ ਉਹ ਵਾਪਸ ਪਰਿਵਾਰ ਨੂੰ ਦੇ ਦਿੱਤੀ ਗਈ ਆ? ਹਾਂਜੀ, ਆਟੋਪਸੀ ਵਾਸਤੇ ਬੋਡੀ ਜੈਕਸਨ ਮਿਸਿਸਿਪੀ ਗਈ ਸੀ ਐਂਡ ਅੱਜ ਉਹ ਆਊਗੀ ਐਂਡ ਉਸ ਤੋਂ ਬਾਅਦ ਚੋਂ ਫਿਊਨਰਲ ਹੋਮ ਤੋਂ ਅਰੇਂਜਮੈਂਟ ਕਰਾ ਕੇ ਹੋਪਫੁਲੀ ਨੈਕਸਟ ਵੀਕ ਆਪਾਂ ਉਹਨਾਂ ਨੂੰ ਇੰਡੀਆ ਲੈ ਕੇ ਉਹਨਾਂ ਦੇ ਜੋ ਆਖਰੀ ਰਾਈਟਸ ਆ ਉਹਨਾਂ ਦੇ ਮੰਮਾ ਪਾਪਾ ਪੂਰੇ ਕਰ ਸਕਣ। ਠੀਕ ਹੈ ਜੀ। ਸੋ ਬੋਡੀ ਨੂੰ ਉਹਨਾਂ ਦੇ ਪਿੰਡ ਵਾਪਸ ਪਹੁੰਚਾਉਣਾ ਆ? ਹਾਂਜੀ ਹਾਂਜੀ। ਠੀਕ ਹੈ। ਸੋ ਉਸ ਦਾ ਜਿਹੜਾ ਸੰਸਕਾਰ ਆ ਉੱਥੇ ਉਹਨਾਂ ਦੇ ਪਿੰਡ ਦੇ ਵਿੱਚ ਲਾਸਟ ਰਾਈਟਸ ਜਿਹੜੇ ਆ ਉਹ ਕਰਨੇ ਆ। ਸੁਖਦੀਪ, ਜੇ ਤੁਸੀਂ ਕੁਛ ਹੋਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਕੁਛ ਸ਼ੇਅਰ ਕਰਨਾ ਚਾਹੁੰਦੇ, ਕੁਛ ਵੀ ਜੇ ਤੁਸੀਂ ਕਹਿਣਾ ਚਾਹੁੰਦੇ? ਹਾਂਜੀ, ਮੇਰਾ ਇੱਕ ਹੀ ਰਿਕੁਐਸਟ ਆ, ਜਿਹੜੀ ਉਹ ਵੀਡੀਓ ਆਈ ਆ ਅੱਜ ਸਾਹਮਣੇ ਉਹ ਸਾਡੀ ਫੈਮਿਲੀ ਵੱਲੋਂ ਆਥੋਰਾਈਜ਼ ਨਹੀਂ ਕੀਤੀ ਗਈ ਸੀ। ਇਟ ਸਮਹਾਉ ਲੀਕ ਹੋ ਗਈ ਐਂਡ ਬਟ ਇਟਸ ਓਕੇ ਜੇ ਉਹ ਆ ਗਈ ਆ ਤੁਸੀਂ ਦੇਖੋ, ਬਟ ਪਲੀਜ਼ ਉਹਨੂੰ ਸ਼ੇਅਰ ਕਰਕੇ ਏਦਾਂ ਅੱਜ ਸਵੇਰੇ ਕੀ ਹੋਇਆ, ਕੋਈ ਪਿੰਡ ਵਿੱਚੋਂ ਹੀ ਕੋਈ ਆਂਟੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਮੰਮਾ ਨੂੰ ਵੀਡੀਓ ਦਿਖਾਉਣ ਡਿਆ। ਉਹਨਾਂ ਦੇ ਹਾਲਾਤ ਨਹੀਂ ਹੈਗੇ ਆਪਦੇ ਮੁੰਡੇ ਨੂੰ ਏਦਾਂ ਜਾਂਦੇ ਦੇਖਣ ਲਈ। ਤੇ ਜੇ ਤੁਸੀਂ ਦੇਖ ਲਈ ਆ ਉਹਨੂੰ ਸ਼ੇਅਰ ਨਾ ਕਰੋ, ਉਹਨੂੰ ਜਸਟ ਆਪਣੇ ਕੋਲ ਰੱਖੋ, ਜਸਟ ਦੇਖਣੀ ਆ ਬੰਦ ਕਰ ਦਿਓ। ਮੈਂ ਨਹੀਂ ਚਾਹੁੰਦੀ ਕਿ ਲੋਕੀ ਜਾਂ ਸਾਡਾ ਪੂਰਾ ਫੈਮਿਲੀ ਨਹੀਂ ਚਾਹੁੰਦੀ ਹੈਗੀ ਪਰਮਵੀਰ ਨੂੰ ਕੋਈ ਏਦਾਂ ਦੇਖੇ ਕਿ ਉਹ ਏਦਾਂ ਆਪਣੀ ਲਾਸਟ ਮੂਮੈਂਟ ਤੇ ਏਦਾਂ ਉਹਨੂੰ ਰਿਕੁਐਸਟ ਕਰਨ ਡਿਆ ਕਿ ਮੈਨੂੰ ਨਾ ਕਰ। ਸੋ ਮੇਰੀ ਇੱਕ ਹੀ ਰਿਕੁਐਸਟ ਆ, ਤੁਸੀਂ ਦੇਖ ਲਈ ਆ ਓਕੇ ਆ, ਬਟ ਐਂਡ ਮੇਰੀ ਨਿਊਜ਼ ਚੈਨਲ ਨੂੰ ਵੀ ਇੱਕ ਹੀ ਰਿਕੁਐਸਟ ਆ ਕਿ ਉਹ ਚੀਜ਼ ਨੂੰ ਵਧਾ ਚੜਾ ਕੇ ਨਾ ਦੱਸਣ ਜਾਂ ਗਲਤ ਇਨਫੋਰਮੇਸ਼ਨ ਨਾ ਦੱਸਣ। ਤੁਸੀਂ ਉਹ ਐਕਟਿਵ ਇਨਵੈਸਟੀਗੇਸ਼ਨ ਆ, ਤੁਸੀਂ ਗਲਤ ਇਨਫੋਰਮੇਸ਼ਨ ਦੱਸੋਗੇ ਸਮਹਾਉ ਇਹ ਕੇਸ ਤੇ ਇੰਪੈਕਟ ਕਰੂਗਾ। ਬਿਲਕੁਲ ਠੀਕ ਹੈ।